ਉਹ ਕੰਮ ਕਰ ਲਿਆ ਕਰ, ਕੰਮ ਜਵਾਨਾਂ ਦੀ ਮੌਤ ਆ ਹੈ। ਕਦੋਂ ਦਾ ਤੂੰ ਇਸ ਕੰਮ ਨੂੰ ਲੱਗਾ? ਆ ਵੇਖ, ਉਹ ਤੈਨੂੰ ਕਿੰਨੀ ਵਾਰੀ ਕਿਹਾ ਨਮਕ ਨੂੰ ਥੋੜਾ ਜਿਹਾ ਬਰੀਕ ਕਰਿਆ ਕਰ, ਐਡਾ ਮੋਟਾ ਨਮਕ। ਉਹ ਗਾਹਕ ਸਮਝਦਾ ਜੂਸ 'ਚ ਪਤਾ ਨਹੀਂ ਫੱਕੀ ਪਾ ਕੇ ਦਿੰਦੇ ਆ ਸਾਨੂੰ ਹੈ। ਨਾਲੇ ਮੇਰੀ ਇੱਕ ਹੋਰ ਗੱਲ ਸੁਣ ਲਾ, ਇਹ ਆਪਾਂ 2-3 ਮਿਲਕ ਸ਼ੇਕ ਬਣਾਉਣੇ ਹੁੰਦੀਆਂ ਕਿ ਮਸ਼ੀਨਾਂ ਰੱਖ, ਇੱਥੇ 6-7 ਮਸ਼ੀਨਾਂ ਰੱਖੀਆਂ, ਇੱਕ ਵਿੱਚੋਂ ਚੁੱਕ ਕੇ ਲੈ ਜੇ, ਸਾਨੂੰ ਕੀ ਪਤਾ ਲੱਗਣਾ ਹੈ ਵੀ ਕਿੱਦਾਂ ਸਜਾਈਆਂ ਤਾਂ ਹੋਣਾ ਇਹਨਾਂ ਦੀ। ਬੰਦਾ ਪੁੱਛੇ ਵੀ ਜਿਹੜਾ ਤੂੰ ਜ਼ਿਲ੍ਹਾ ਵਾ ਨਾ, ਮੈਂ ਦੁਨੀਆ ਤੇ ਜ਼ਿਲ੍ਹਾ ਕੋਈ ਨਹੀਂ ਵੇਖਿਆ। ਆ ਕੇਲੇ 23 ਕੱਟਿਆਗਾ, ਆ 4 ਦਰਜਨਾਂ ਦਿੱਤੀਆਂ, ਹਜੇ ਤੇ ਕੋਈ ਕੱਟੇ ਨਹੀਂ ਗਏ ਹੈਗੇ ਹੈ। ਮੈਂ ਕਹਿੰਦਾ ਛੱਡ ਦੇ ਛੁਰੀ, ਕੇਲਾ ਫੜ ਕੇ ਪੱਖੇ 'ਚ ਦੇਈ ਜਾ ਥੱਲੇ, ਤਾਂ ਪਿਆ ਰੱਖ ਲਾ ਉਹਦੇ ਕੰਮ ਕਰਨ ਨੂੰ। ਬਈ ਗਾਹਕ ਜਿਹੜਾ ਵਾ ਬਰਫ਼ ਮੰਗਦਾ, ਤੈਨੂੰ ਕਿਹਾ ਸੀ ਬਰਫ਼ ਕੁੱਟ ਕੇ ਉੱਥੇ ਕੂਲਰ 'ਚ ਪਾ ਦਈ, ਉਹ ਤਾਂ ਫੜ ਮੈਂ ਲਾਈ ਜਾਣੀ ਆ ਹੈ। ਕਿਹਾ ਸੀ ਇਹ ਜੂਸ ਵਾਲੀ ਮਸ਼ੀਨ ਦੇ ਇਧਰਲੇ ਪਾਸੇ ਪੱਖਾ ਲਵਾ ਦੇ, ਏਦਾਂ ਨਾਲੇ ਜੂਸ ਘੁਮਾ ਕੇ ਕੱਢਿਆ ਕਰਾਂਗੇ, ਨਾਲੇ ਪਸੀਨਾ ਸੁੱਕਦਾ ਰਹੂ ਸਾਡਾ। ਚਾਈਨਾ ਵਾਲੇ ਇੱਕ ਚੀਜ਼ ਕੋਲੋਂ 3-3 ਕੰਮ ਲੈਂਦੇ, ਅਸੀਂ ਇਹਦੇ ਕੋਲੋਂ ਇੱਕੋ ਹੀ ਲਈ ਜਾਂਦੇ ਆ। ਚਲੋ ਸਾਨੂੰ ਕੀ, ਬੁੜਾ ਜਾਣੇ ਤੇ ਦੁਕਾਨਦਾਰੀ ਜਾਣੇ। ਕੀ ਬਾਤ ਆ ਜੀ, ਇਹਨਾਂ ਨੂੰ ਵੀ ਟਾਕੀ ਮਾਰ ਲਿਆ ਕਰ ਓਏ। वालेकुम सलाम। हाँ जी प्यारे हो, सलाम अलैकुम जी। वालेकुम सलाम। हाँ जी हुक्म। वो तो की लाया? लाउना की आ, सवेरे सुता उठिया पहलों मैं लत्तां नूं तेल लाया, बाद च साडे पिंडों एक सड़क निकलदी ओहदे ते दौड़ लाई, ਉਹ ਤੋਂ ਲੱਗੀ ਭੁੱਖ ਮੈਨੂੰ। ਅੰਮੀ ਜੀ ਨੇ ਫਿਰ ਇੱਕ ਤੰਦੂਰ ਤੇ ਮੇਰੇ ਵਾਸਤੇ ਰੋਟੀ ਲਾਈ, ਉੱਤੇ ਮੈਂ ਚਾਰ ਦੀ ਫਾੜੀ ਲਾਈ, 3-4 ਬੁਰਕੀਆਂ ਲਾਈਆਂ, ਬਾਅਦ ਚ ਦੁਕਾਨ ਤੇ ਆ ਕੇ ਆਪਣੀ ਡਿਊਟੀ ਲਾਈ। ਹਾਂਜੀ ਉਹ ਪੁੱਤ, ਹਾਂਜੀ ਚਾਚਾ ਜੀ। ਜੂਸ ਮੈਂ ਪੁੱਛਦਾ ਇਹ ਕਾਹਦਾ ਬਣਾਉਂਦੇ ਆ? ਅਸੀਂ ਹਰ ਸ਼ੈ ਦਾ ਜੂਸ ਬਣਾ ਲਈਦਾ ਜੀ, ਮਸ਼ੀਨ 'ਚ ਜਿਹੜੀ ਸ਼ੈ ਆ ਜਾਣੀ ਉਹਦਾ ਜੂਸ ਬਣ ਜਾਣਾ। ਆਲੂਆਂ ਦਾ ਜੂਸ ਵੀ ਬਣਾ ਲੈਂਦੇ ਆ? ਉਹ ਆਲੂਆਂ ਦੀ ਚਿਪਸ ਬਣਦੀ ਸਾਲਨ ਤੋਂ ਬਾਅਦ ਜੀ, ਜੂਸ ਨਹੀਂ ਬਣਦਾ ਸਾਡੇ ਕੋਲ। ਹੁੰਦਾ ਜੀ ਜੂਸ ਇਹਦਾ ਅਨਾਰ ਦਾ ਹੁੰਦਾ ਵਾ, ਸੇਬ ਦਾ ਹੁੰਦਾ, ਮਿਲਕ ਸ਼ੇਕ ਵੀ ਹੁੰਦਾ ਸੇਬ ਦਾ ਜੀ, ਕੇਲੇ ਦਾ ਵੀ ਮਿਲਕ ਸ਼ੇਕ ਹੁੰਦਾ ਜੀ। ਆਪਣੇ ਕੋ ਫਰੂਟ ਹੈ ਤਾਜ਼ਾ? ਹਾਂਜੀ ਹਾਂਜੀ ਤਾਜ਼ਾ ਕੇ ਲਿਆਂਦਾ। ਸ਼ਾਬਾਸ਼, ਤੇ ਦੁਕਾਨ ਸਾਡੇ ਪੁਰਖਾਂ ਨੇ ਖੋਲਣੀ ਪਿਛਲਿਆਂ ਨੇ। ਉਹ ਜਨਾਬ ਮੰਡੀਆਂ ਲੈ ਕੇ ਆਈਦਾ, ਉੱਥੇ ਤਾਜ਼ਾ ਹੀ ਹੁੰਦਾ ਵਾ, ਸਾਕੋ ਬਚਦਾ ਨਹੀਂ, ਸ਼ਾਮ ਨੂੰ ਸਾਰਾ ਮਾਸ਼ਾਅੱਲਾ ਮਾਲ ਵਿਕ ਜਾਂਦਾ। ਬਾਲੀ ਚੱਲਦੀ ਆ ਤੁਹਾਡੀ? ਹਾਂ ਸ਼ੁਕਰ ਆ ਅੱਲਾ ਦਾ। ਕੀ ਖਾਣਾ ਪੀਣਾ ਤੁਸੀਂ? ਮੈਂ ਡਾਕਟਰ ਕੋ ਆਇਆ। ਡਾਕਟਰ ਕੋਲੋਂ? ਹਾਂ। ਅੱਛਾ। ਹੁਣ ਮੈਨੂੰ ਕਿਹਾ ਤੈਨੂੰ ਹੱਡੀਆਂ ਦਾ ਮਸਲਾ, ਤੈਨੂੰ ਲਹੂ ਦੀ ਕਮੀ ਆ। ਅੱਛਾ। ਉਹਨੇ 3-4 ਕਮੀਆਂ ਦੱਸੀਆਂ। ਅੱਛਾ। ਮੈਨੂੰ ਉਹਨੇ ਕਿਹਾ ਜੂਸ ਜਾਸ ਪੀਆ ਕਰ, ਹਾਂਜੀ ਹਾਂਜੀ, ਫਲੂਟ ਖਾਇਆ ਕਰ। ਹਾਂਜੀ ਹਾਂਜੀ, ਇਹ ਖਾਣਾ ਚਾਹੀਦਾ ਜੀ। ਤੁਹਾਡੇ ਵਰਗੇ ਪਿੰਡੂ ਬੰਦੇ ਜਿਹੜੇ ਆ ਨਾ, ਤੰਦਰੁਸਤ ਜਦੋਂ ਹੁੰਦੇ ਉਦੋਂ 150 ਦਾ ਜੂਸ ਨਹੀਂ ਪੀਣਾ, ਜਦੋਂ ਬਿਮਾਰ ਹੋਣਾ ਡਾਕਟਰ ਦੇ ਕਹਿਣ ਤੇ 1600 ਦਾ ਪੀ ਲੈਣਾ। ਉਹ ਕਾਕਾ ਪੁੱਤ ਜਵਾਨੀ ਬਾਰੇ ਸਾਰੀ ਜ਼ਿੰਦਗੀ ਹਾਂ ਚਰਿਆ ਹੀ ਆ। ਅੱਛਾ। ਆ ਹੁਣ ਅਸੀਂ ਬਾਹਰ ਨਿਕਲੇ ਆ, ਸ਼ਹਿਰਾਂ ਵਿੱਚ ਆਏ ਆ। ਅੱਛਾ। ਉੱਥੇ ਆ ਮਸ਼ੀਨਾਂ ਦੇਖ ਕੇ ਹਾਂ, ਸਾਨੂੰ ਪਤਾ ਲੱਗਿਆ ਬਈ ਇੱਥੇ ਜੂਸ ਬਣਦਾ। ਪਸੀਨਾ ਨਹੀਂ, ਮਸ਼ੀਨਾਂ ਹੁੰਦੀਆਂ ਜਨਾਬ, ਇਹ ਗ੍ਰਾਈਂਡਰ ਹੁੰਦੇ ਆ, ਜੂਸ ਬਣਦੇ ਇਹਨਾਂ 'ਚ, ਮਿਲਕ ਸ਼ੇਕ ਬਣਦੇ ਆ। ਆਪਣੇ ਕੋ ਕਿਹੜਾ ਫਲੂਟ ਆ? ਸਾਡੇ ਕੋਲ ਫਰੂਟ ਤੇ ਸਾਰੇ ਆ, ਮਿਲਕ ਸ਼ੇਕ ਸਾਡੇ ਕੋਲ ਕੇਲੇ ਦਾ ਹੁੰਦਾ ਵਾ, ਜੂਸ ਸਾਡੇ ਕੋਲ ਸੇਬ ਦਾ ਹੁੰਦਾ ਵਾ, ਨਾਲੇ ਉਹਦਾ ਮਿਲਕ ਸ਼ੇਕ ਵੀ ਹੁੰਦਾ, ਤੇ ਹੋਰ ਸਾਡੇ ਕੋਲ ਅਨਾਰ ਦਾ ਜੂਸ ਹੁੰਦਾ ਜੀ। ਉਹ ਤਾਂ ਕਿੰਨੀ ਕੁ ਦੇਰ ਤੋਂ ਹੱਟੀ ਚਲਾਉਂਦਾ ਤੂੰ? ਹਾਂਜੀ, ਹੱਟੀ ਕਿੰਨੀ ਕੁ ਦੇਰ ਤੋਂ ਚਲਾ ਰਿਹਾ? ਇਹ ਤਾਂ ਦਾਦੇ ਪੋਤਿਆਂ ਦਾ ਕੰਮ ਆ ਜੀ ਸਾਡਾ। ਮੈਂ ਤਾਂ ਵਿਹਲਾ ਫਿਰਦਾ ਹੁੰਦਾ ਸੀ, ਅੱਬੇ ਨੇ ਕਿਹਾ ਫਿਰਨਾ ਹੀ ਆ, ਦੁਕਾਨ 'ਚ ਫਿਰੀ ਜਾਈ। ਬਾਹਲੀ ਦੇਰ ਹੋ ਗਈ ਆ। ਹਾਂਜੀ। ਆ ਜਿਹੜਾ ਕੇਲਾ ਆ, ਹਾਂਜੀ ਹਾਂਜੀ। ਮੈਨੂੰ ਡਾਕਟਰ ਨੇ ਕਿਹਾ ਹਾਂ। ਕੇਲਾ ਖਾ। ਅੱਛਾ। ਇਹ ਕੇਲਾ ਜਿਹੜਾ ਹਾਂਜੀ, ਇਹ ਕਾਹਦੇ ਵਾਸਤੇ ਹੁੰਦਾ? ਇਹ ਖਾਣ ਵਾਸਤੇ ਹੀ ਹੁੰਦਾ ਭਾਜੀ, ਲੜਾਈ ਵਾਲੇ ਤੇ ਕੇਲੇ ਹੁੰਦੇ ਹੀ ਨਹੀਂ, ਇਹ ਖਾਣ ਵਾਲੇ ਹੀ ਹੁੰਦੇ ਆ। ਉਹ ਪੁੱਤ ਫਲੂਟ ਖਾਣ ਵਾਸਤੇ ਹੁੰਦਾ। ਹਾਂਜੀ ਹਾਂਜੀ। ਮਤਲਬ ਇਹ ਆ ਇਹ ਜਿਸਮ ਦੇ ਕਿਹੜੇ ਹਿੱਸੇ ਵਾਸਤੇ ਤਾਕਤਵਰ ਹੁੰਦਾ? ਇਹ ਜਿਹੜੇ ਹਿੱਸੇ 'ਚ ਡਿੱਗ ਪਵੇ ਜਾ ਕੇ ਉੱਥੇ ਹੀ ਬਹਿ ਜਾਂਦਾ ਜੀ। ਇਹ ਹੱਡੀਆਂ ਨੂੰ ਤਾਕਤ ਪਹੁੰਚਾਉਂਦਾ ਬਜ਼ੁਰਗੋ। ਡਾਕਟਰ ਵੀ ਇਹੀ ਆਖਦਾ ਜੀ। ਹਾਂਜੀ ਹਾਂਜੀ, ਬਿਲਕੁਲ ਸਹੀ ਕਿਹਾ ਉਹਨਾਂ ਨੇ ਤੁਹਾਨੂੰ। ਹੁਣ ਮੈਨੂੰ ਕਿਹਾ ਚਾਚਾ ਅੱਛਾ।
ਕੇਲਾ ਹੱਡੀਆਂ ਵਾਸਤੇ ਬੜਾ ਚੰਗਾ। ਹਾਂਜੀ, ਇਹ ਉੱਤੇ ਕੁੱਟ ਕੇ ਨਹੀਂ ਲਾਉਣਾ, ਇਹ ਖਾਣਾ ਵਾ। ਇਹ ਮੈਦੇ ਦੇ ਵਿੱਚ ਜਾ ਕੇ ਫਿਰ ਤਾਕਤ ਪੈਦਾ ਕਰੂਗਾ ਤੇ ਉਹ ਤਾਕਤ ਇਹਦੀ ਹੱਡੀਆਂ ਨੂੰ ਪਹੁੰਚਦੀ ਫਿਰ। ਹੋਰ ਆਪਣੇ ਕੋਲ ਕਿਹੜਾ ਫਲੂਟ ਆ? ਹੋਰ ਸਾਕੋ ਅਨਾਰ ਆ ਜੀ, ਉਹਦਾ ਜੂਸ ਬਣਾ ਕੇ ਦੇਈਦਾ। ਸੇਬ ਪਿਆ ਵੇ ਜੀ, ਸਾਕੋ ਸਟ੍ਰਾਬੇਰੀ ਪਈ ਆ। ਹਾਂਜੀ, ਆ ਸਟਾਰਟਰੀ ਕੀ ਹੁੰਦਾ ਜੀ? ਸਟ੍ਰਾਬੇਰੀ ਨਹੀਂ, ਸਟ੍ਰਾਬੇਰੀ। ਹੋ ਗਈ ਉਹ ਨਿੱਕੀ ਨਿੱਕੀ ਹੁੰਦੀ ਹੈ ਜੀ, ਲਾਲ ਜਿਹੀ, ਉਹ ਬੜੀ ਸਵਾਦੀ ਹੁੰਦੀ ਹੈ। ਉਹਦਾ ਮਿਲਕ ਸ਼ੇਕ ਬਹੁਤ ਸਵਾਦੀ ਬਣਦਾ ਜੀ। ਨਿੱਕੀ ਨਿੱਕੀ ਦਾ ਕੀ ਖਾਣਾ? ਹਾਂਜੀ। ਜਾਂ ਤਾਂ ਪਲੀ ਹੋਵੇ ਬੰਦਾ ਉਹ ਖਾਂਦਾ ਸੋਹਣਾ ਲੱਗਦਾ। ਨਹੀਂ ਤੇ ਉਹ ਦਵਾਣਾ ਵੀ ਤੇ ਲਾਲ ਹੀ ਹੁੰਦਾ, ਸਟ੍ਰਾਬੇਰੀ ਵਰਗਾ। ਉਹਨੂੰ ਚੱਕ ਭਰ ਲਵੋ ਵੀ ਉਹ ਇੰਨਾ ਕੁ ਲਹਿਦਾ ਫਰੂਟ ਹੁੰਦਾ, ਇੰਨੀ ਕੁ ਸਟ੍ਰਾਬੇਰੀ ਹੁੰਦੀ, ਹਰੇ ਪੱਤੇ ਲੱਗੇ ਹੁੰਦੇ, ਬੜੀ ਸੋਹਣੀ ਲੱਗਦੀ ਹੈ ਜੀ। ਉਹ ਵੀ ਖੂਨ ਪੈਦਾ ਕਰਦੀ ਆ। ਅੱਛਾ, ਹਾਂਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਡਾਕਟਰ ਨੇ ਤੁਹਾਨੂੰ ਇੰਨੇ ਬੜੇ ਜੂਸ ਦੱਸਦੇ ਆ, ਹੁਣ ਤੁਸੀਂ ਇਹ ਦੱਸੋ ਪਹਿਲੋਂ ਕਿਹੜਾ ਪੀਣਾ ਜੀ? ਆ ਜਿਹੜਾ ਕੇਲਿਆਂ ਵਾਲਾ ਜੂਸ ਆ, ਹਾਂਜੀ ਉਹਦੇ ਵਿੱਚ ਕਹਿੰਦੇ ਦੁੱਧ ਪਾ ਕੇ ਪੀਵੋ। ਹਾਂਜੀ, ਉਹ ਇੱਕ ਗਲਾਸ ਦੇ ਦੇ। ਅੱਛਾ। ਉਹ ਜੋੜ ਕੰਮ ਨਹੀਂ ਕਰਦੇ। ਕੰਮ ਕਰਨਗੇ ਜੀ ਇਹ। ਕਿਤੇ ਕਿਤੇ ਤੁਸੀਂ ਜਵਾਨੀ 'ਚ ਆਪ ਕੰਮ ਨਹੀਂ ਕੀਤਾ, ਉਦੋਂ ਦੇ ਜੋੜ ਖਲੋਤੇ ਤੁਹਾਡੇ ਨਾਲ ਹੀ। ਅਗਰ ਤੁਸੀਂ ਜਵਾਨੀ 'ਚ ਕੰਮ ਕੀਤਾ ਹੁੰਦਾ, ਜੋੜ ਬੰਦੇ ਤੇ ਕਦੀ ਨਹੀਂ ਖਲੋਤੇ। ਹੱਡੀਆਂ ਪੁੱਤ ਝੂਠੀਆਂ ਪੈ ਗਈਆਂ। ਝੂਠੀਆਂ ਪੈਣੀਆਂ, ਝੂਠੀਆਂ ਕਸਮਾਂ ਹੀ ਇੰਨੀਆਂ ਚੁੱਕੀਆਂ ਲੱਗਦਾ ਵੀ ਹੱਡੀਆਂ ਤੇ ਝੂਠੀਆਂ ਪੈਣੀਆਂ ਹੀ ਆ। ਬੰਦੇ ਵੀ ਤੇ ਝੂਠੇ ਪੈ ਹੀ ਗਏ ਤੁਹਾਡੇ ਸਾਹਮਣੇ। ਦੁਕਾਨਦਾਰੀ ਭਾਵੇਂ ਤੇਰੀ ਘੱਟ ਚੱਲਦੀ ਹੋਵੇ, ਜ਼ਬਾਨ ਤੇਰੀ ਬਥੇਰਾ ਚੱਲਦੀ ਆ। ਉਹ ਇੰਨੇ ਗਾਹਕ ਆਉਂਦੇ, ਇਕੱਲੇ ਬੰਦੇ ਨੇ ਡੀਲ ਕਰਨੀ ਹੈ, ਜ਼ਬਾਨ ਚੱਲਣੀ ਨਹੀਂ ਆ। ਇਹ ਚੱਲੂਗੀ ਤੇ ਦੁਕਾਨ ਚੱਲੂ ਜੀ। ਉਹ ਪੁੱਤ, ਹਾਂਜੀ। ਆ ਇੱਕ ਜੂਸ ਦੇ ਵਿੱਚ ਕਿੰਨੇ ਕੇਲੇ ਪੈਂਦੇ ਆ? ਮਸ਼ੀਨ 'ਚ ਤੇ ਭਾਵੇਂ ਦਰਜਨ ਪਾ ਲਓ ਜੀ, ਲੇਕਿਨ ਜਿਹੜਾ ਇੱਕ ਗਲਾਸ ਬਣਾਈਦਾ ਨਾ, ਉਹਦੇ ਵਿੱਚ 3 ਪਾਈਦੇ ਜੀ ਅਸੀਂ। ਇਹ ਤੁਹਾਡੀ ਮਸ਼ੀਨ 'ਚ 10 ਕੇਲੇ ਪਾ ਲੈਂਦੇ ਆ? ਇਹਦੇ ਵਿੱਚ ਭਾਵੇਂ 12 ਪਾ ਲਓ, ਉਹਨੇ ਤੇ ਕੁਤਰ ਦੇਣੇ ਸਾਰੇ। ਇਹਦਾ ਮਤਲਬ ਮਸ਼ੀਨ ਤੁਹਾਡੀ ਵੱਡੀ ਆ। ਹਾਂਜੀ ਹਾਂਜੀ, ਵੱਡੇ ਜੱਗ ਲੱਗੇ ਆ ਜੀ, ਥੱਲੇ ਪੱਖੇ ਵੀ ਵੱਡੇ ਲੱਗੇ ਆ। ਜੱਗ ਜਾਣਦਾ, ਜੱਗ ਜਾਣਦਾ। ਜੱਗ ਨਹੀਂ ਜਾਣਦਾ ਜੀ, ਮਸ਼ੀਨ ਦੇ ਜੱਗ ਦੀ ਗੱਲ ਕਰਨ ਦੇ ਆ। ਅੱਛਾ, ਹਾਂਜੀ। ਤੇ ਆ ਜਿਹੜਾ ਲਾਰ ਜੂਸ ਆ? ਜਿਹੜਾ ਲਾਰ ਜੂਸ ਅਨਾਰ ਹੁੰਦਾ ਭਾਜੀ, ਉਹ ਹੀ ਤੁਸੀਂ ਲੱਗਦਾ ਚੱਲਦੇ ਵੇਖੇ, ਖਾਧਾ ਕਦੀ ਨਹੀਂ। ਇਹ ਖਾਣ ਵਾਲੇ ਹੁੰਦੇ ਜੀ। ਉਹਦੇ ਵਿੱਚ ਕਿੰਨੇ ਨਾਰ ਪੈਂਦੇ ਆ? ਉਹ ਜੱਗ 'ਚ 3 ਗਲਾਸੀਆਂ ਪੈਂਦੀਆਂ ਜੀ, ਦਾਣਾ ਭੋਰ ਕੇ ਰੱਖਿਆ ਹੁੰਦਾ। दाने दाने पे लिखा है मोटी ने वाले का नाम। ਹਾਂਜੀ ਹਾਂਜੀ। और अपने को केड़ा केड़ा फ्लूट आ? ਸਾਡੇ ਕੋਲ ਜਨਾਬ ਕੇਲਾ ਪਿਆ ਵਾ, ਸਟ੍ਰਾਬੇਰੀ ਪਈ ਆ, ਤੇ ਆ ਗ੍ਰੇਪ ਫਰੂਟ ਪਿਆ ਵਾ, ਅਨਾਰ ਪਿਆ ਵਾ, ਸੇਬ ਪਿਆ ਵਾ, सें दा जूस ਸਟ੍ਰਾਬੇਰੀ जेड़ा ਪਈ ਆ। सें दा जेड़ा जूस करदे हैं, ਹਾਂਜੀ ਹਾਂਜੀ। ए सें दे जूस ਵਿੱਚ ਦੁੱਧ ਪੈਂਦਾ? ਇਹ ਮਿਲਕ ਸ਼ੇਕ ਬਣਾਈਏ ਫੇਰ ਪੈਂਦਾ, ਜੇ ਜੂਸ ਬਣਾਈਏ ਫੇਰ ਨਹੀਂ ਜੀ ਪੈਂਦਾ। ਅੱਛਾ, ਜੂਸ ਹੋਰ ਹੁੰਦਾ? ਹਾਂਜੀ, ਜੂਸ ਹੋਰ ਹੁੰਦਾ। ਮਿਲਕ ਸ਼ੇਪ ਹੋਰ ਹੁੰਦਾ? ਹਾਂਜੀ, ਸ਼ੇਪ ਨਹੀਂ, ਮਿਲਕ ਸ਼ੇਕ ਹੋਰ ਹੁੰਦਾ ਜੀ। ਹਾਂਜੀ ਹਾਂਜੀ। ਬਸੰਨੀ ਦਾ ਜਲੂਸ ਹੈਗਾ? ਕਾਹਦਾ? ਬਸੰਨੀ? ਮਸੰਮੀ? ਹਾਂ। ਬੱਲੇ ਬੱਲੇ, ਤੁਹਾਨੂੰ ਤਾਂ ਤਾਲੂ ਦੀ ਪ੍ਰੋਬਲਮ ਜੀ। ਤੁਹਾਡੀ ਤੇ ਜ਼ਬਾਨ ਵੀ ਕਲਾਬਾਜੀ ਖਾਂਦੀ ਹੈ ਜੀ। ਉਹਦਾ ਵੀ ਹੈ ਜੀ। ਇਹ ਚ ਕਿੰਨੀਆਂ ਮਸੰਨੀਆਂ ਪੈਂਦੀਆਂ? ਇੱਕ ਗਲਾਸ 'ਚ 4 ਦਾਣੇ ਪੈ ਜਾਂਦੇ ਆ ਜੀ। ਨਹੀਂ ਨਹੀਂ, ਦਾਣੇ ਨਹੀਂ, ਮਸੰਨੀਆਂ। ਹਾਂਜੀ, ਉਹਨੂੰ ਦਾਣਾ ਹੀ ਕਹੀਦਾ। ਇੱਕ ਜਦੋਂ ਛਿੱਲੀ ਦਾ 3-4 ਪੀਸ ਪੈ ਜਾਂਦੇ ਆ। ਉਹ ਤੁਸੀਂ ਕੀ ਕਰੀ ਜਾਂਦੇ ਆ? ਜੂਸ ਬਣਾਈ ਜਾਂਦੇ ਆ। ਨਾਰਾਂ ਦੇ ਵੀ ਦਾਣੇ ਨੂੰ ਵੀ ਦਾਣਾ ਕਹੀ ਜਾਂਦੇ, ਮਸੰਨੀਆਂ ਨੂੰ ਵੀ ਦਾਣਾ ਕਹੀ ਜਾਂਦੇ। ਚਲੋ ਜੀ, ਪੀਸ ਲਾ ਲਓ ਇੱਕ, ਕਿ ਮਤਲਬ 4 ਮਸੰਮੀਆਂ ਦਾ ਗਲਾਸ ਬਣਦਾ ਜੀ। ਅੱਛਾ, ਓਏ ਹੋਏ। ਇਹ ਆਪਣਾ ਇਹ ਖਰਬੂਜੇ ਦਾ ਜੂਸ ਹੁੰਦਾ ਜੀ? ਖਰਬੂਜਾ? ਉਹ ਨਹੀਂ ਨਹੀਂ ਜਨਾਬ, ਉਹ ਸਾਡੇ ਕੋਲ ਹੈ ਵੀ ਨਹੀਂ, ਤੇ ਉਹਦਾ ਜੂਸ ਵੀ ਨਹੀਂ ਬਣਾਈਦਾ। ਸਾਡੇ ਵੱਡੇ ਆਖਦੇ ਸੀ, ਕੀ ਆਖਦੇ ਸੀ? ਜਿਨ੍ਹਾਂ ਨੇ ਖਾਦੇ ਨਾ ਖਰਬੂਜੇ, ਅੱਛਾ ਉਹਨਾਂ ਦੇ ਮੈਦੇ ਜਿਹੜੇ ਆ ਬੱਬਰ ਸ਼ੇਰ ਹੋ ਗਏ ਆ। ਅੱਛਾ ਉਹ ਲੱਕੜ ਪੱਥਰ ਹਜਮ ਕਰ ਜਾਂਦੇ ਆ। ਅੱਛਾ ਜਿਨ੍ਹਾਂ ਨੇ ਨਾਰ ਖਾਦਾ, ਅੱਛਾ। ਉਹ ਵੀ ਠੀਕ ਹੋ ਜਾਂਦੇ ਆ। ਹਾਂਜੀ ਹਾਂਜੀ। ਉਹਨਾਂ ਨੂੰ ਖੂਨ ਦੀ ਪ੍ਰੋਬਲਮ ਜਿਹੜੀ ਆ ਉਹ ਖਤਮ ਹੋ ਜਾਂਦੀ ਆ। ਹਾਂਜੀ ਹਾਂਜੀ। ਇਹ ਖੂਨ ਪੈਦਾ ਕਰਦਾ ਜੀ। ਇਹ ਤੇ ਤੁਹਾਨੂੰ ਬਾਬਾ ਜੀ 5-6 ਮਣ ਇਸਤੇਮਾਲ ਕਰਨਾ ਚਾਹੀਦਾ। ਸਾਰਾ ਸੜਿਆ ਪਿਆ ਤੁਹਾਡਾ ਪਹਿਲਾਂ। ਚਲੋ ਜਿੰਨਾ ਮਰਜ਼ੀ ਹੋਵੇ ਜੀ, ਹਾਂਜੀ ਜਦ ਪੀਣਾ ਜੋ ਹੈ। ਹਾਂਜੀ ਹਾਂਜੀ। ਕੇਲੇ ਦੇ ਵਿੱਚ ਹੋਰ ਕੀ ਪਾਉਂਦੇ ਆ ਤੁਸੀਂ ਜਿਹੜਾ ਹੱਡੀਆਂ ਵਾਸਤੇ ਠੀਕ ਹੋਵੇ? ਹਾਂਜੀ, ਧਮਾਲ ਪਾਈ ਦੀ ਕੇਲੇ 'ਚ ਜੀ। ਉਹ ਦੁੱਧ ਹੀ ਪਾਉਣਾ, ਵਿੱਚ ਚੀਨੀ ਪਾਈ ਦੀ ਆ। ਅਗਰ ਨਿੱਘਾ ਜਿਹਾ ਹੋਵੇ ਤਾਂ ਬਰਫ਼ ਪਾ ਦੀ ਦੀ ਆ। ਅੱਛਾ, ਹੋਰ ਵਿੱਚ ਆਪ ਛਾਲ ਮਾਰ ਦੀ ਦੀ ਆ। ਤੇ ਕਿੰਨੂ ਦਾ ਜੂਸ? ਹਾਂਜੀ, ਕਿੰਨੋ ਦਾ ਹੀ ਬਣਾ ਦਿੰਦੇ ਆ ਜੀ।
ਕਿੰਨੋ ਨਹੀਂ ਹੈਗਾ, ਮਸੰਮੀ ਆ ਜੀ ਸਾਕੋ। ਅੱਛਾ ਉਹ ਸਟੋਰ ਤੋਂ ਬੰਦ ਹੋ ਗਿਆ, ਸਟੋਰ ਵਾਲਾ ਮਾਲ ਅਸੀਂ ਇਸਤੇਮਾਲ ਨਹੀਂ ਕਰਦੇ ਜੀ, ਗਾਹਕ ਨਾਰਾਜ਼ ਹੁੰਦਾ। ਸਟੋਰ ਵਾਲੇ ਫਰੂਟ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ। ਹਾਂਜੀ ਹਾਂਜੀ, ਉਹ ਅਸੀਂ ਕਰਦੇ ਨਹੀਂ ਜੀ ਇਸਤੇਮਾਲ, ਮਾਰਾ ਕੰਮ ਤੇ ਕਰਦੇ ਨਹੀਂ ਅਸੀਂ ਜੀ। ਫਰੂਟ ਤਾਜ਼ਾ ਹਾਂਜੀ ਹਾਂਜੀ ਖਾਧਾ ਜਾਵੇ ਉਹਦੇ ਨਾਲ ਵਜੂਦ ਦੇ ਵਿੱਚ ਤਾਕਤ ਆ ਜਾਂਦੀ ਆ। ਅੱਛਾ, ਹੁਣ ਤੁਸੀਂ ਆਪਣੇ ਗਲੇ ਨੂੰ ਤਾਕਤ ਬਚਾਉਣੀ ਇਹਨਾਂ ਦੇ ਨਾਂ ਲੈ ਲੈ ਕੇ, ਜਾਂ ਕੁਝ ਖਾਣਾ ਪੀਣਾ ਵੀ ਆ? ਉਹ ਕੇਲਿਆਂ ਵਾਲਾ ਜਿਹੜਾ ਹਾਂਜੀ ਮੈਂ ਕਹਿੰਦਾ ਮੈਂ ਪਹਿਲੇ ਪੈਰਾਂ ਤੇ ਖਲੋ ਜਾਵਾਂ, ਅੱਛਾ, ਹੱਡੀਆਂ ਮੇਰੀਆਂ ਨਾ ਮਜ਼ਬੂਤ ਹੋ ਜਾਣ। ਦੌੜ ਦੌੜ ਪੀਣਾ ਤੂੰ? ਉਹ ਜਦੋਂ ਪੀਓਗੇ ਕੋਈ 8-10 ਦਿਨਾਂ ਤੱਕ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ। ਦੇਖ ਲੈ ਪੁੱਤ, ਇਹ ਹੁਣ ਕਾਹਦਾ ਤੁਸੀਂ ਪੀਣਾ ਜੀ ਜੂਸ? ਅੱਜ ਕੇਲੇ ਵਿੱਚ ਪਾ ਕੇ ਦੁੱਧ, ਅੱਛਾ ਅੱਛਾ, ਮਿਲਕ ਸ਼ੇਕ ਪੀਣਾ। ਮਿਲਕ ਸ਼ੇਕ। ਅੱਛਾ ਅੱਛਾ, ਤੇ ਇਹਦੇ ਵਿੱਚ ਚੀਨੀ ਕਿੰਨੀ ਕੁ ਪਾਉਣੀ ਆ ਜੀ? ਉਹ ਚੀਨੀ ਬਿਮਾਰੀ ਦਾ ਘਰ ਆ, ਹਾਂ, ਭੋਰਾ ਗੁੜ ਪਾ ਲਾ। ਇਹ ਜਨਾਬ ਮਿਲਕ ਸ਼ੇਕ ਬਣਾਉਣਾ ਉਹ ਕਤਰਨ ਲੱਗੇ ਜੀ, ਇਹ ਕਿਹੜੀ ਗੱਲੋਂ ਗੁੜ ਪਾਉਣਾ ਵਿੱਚ? ਇੱਥੇ ਚੀਨੀ ਪਾਈ ਦੀ ਆ ਸ਼ਹਿਰਦਾਰੀ 'ਚ ਜੀ। ਉਹ ਚੀਨੀ ਸਿਆਣੇ ਆਖਦੇ ਆ ਸ਼ੂਗਰ ਕਰਦੀ ਆ। ਅੱਛਾ, ਤੇ ਥੋੜੀ ਪੀਓ ਫੇਰ ਨਹੀਂ ਕਰਦੀ। ਚਲੋ ਸਾਨੂੰ ਕੀ ਜੀ, ਅਸੀਂ ਚੀਨੀ ਥੋੜੀ ਜੀ ਪਾ ਲਿਆਂਦੇ ਆ, ਤੁਹਾਨੂੰ ਟੈਨਸ਼ਨ ਨਹੀਂ ਹੋਏਗੀ। ਆ ਚੱਲ ਮੁੜਿਆ, ਹੋ ਆ ਵੀ ਗਲਾਸ ਭਾਈ। ਜ਼ਮਾਨਾ ਬਦਲ ਗਿਆ। ਆ ਜੀ ਵੀ ਲਓ ਜੀ ਚਾਚਾ ਜੀ, ਜ਼ਮਾਨਾ ਬਦਲ ਗਿਆ। ਹਾਂਜੀ, ਧਿਆਨ ਨਾਲ ਪੈਪ ਅੱਖ 'ਚ ਨਾ ਮਾਰ ਲਿਓ, ਧਿਆਨ ਨਾਲ। ਆਹ ਤਾਂ ਪੈਪ ਬੋਤਲ ਵਿੱਚ ਨਹੀਂ ਹੁੰਦਾ, ਆਹ ਗਲਾਸਾਂ ਵਿੱਚ ਵੀ ਤੁਸੀਂ ਦੱਸਤਾ। ਉਹ ਬਰੀਕ ਹੁੰਦਾ ਜੀ ਸਟ੍ਰਾ, ਇਹ ਮੋਟੇ ਹੁੰਦੇ ਜੂਸ ਪੀਣ ਵਾਲੇ। ਉਹ ਜਿਉਂਦਾ ਬਸਦਾ ਰਿਹਾ ਪੁੱਤ, ਓਹ ਉਹ ਜਵਾਨੀ ਆ ਮਾਣੇ। ਮਿਲਕ ਸ਼ੇਕ ਨੂੰ ਤੇ ਇਦਾਂ ਹੀ ਲੱਗਦਾ ਹੋਣਾ ਮੈਂ ਪੀਪੇ 'ਚ ਜਾਣਦੇ ਆ। ਬੱਲੇ ਬੱਲੇ ਜੀ ਆ ਚਾਚਾ, ਉਹ 2 ਘੁੱਟਾਂ ਨੇ ਚੱਪ ਕੱਢਤਾ ਗਲਾਸ ਦਾ। ਬੱਲੇ ਬੱਲੇ, ਇਹਨੂੰ ਕਹਿੰਦੇ ਜਵਾਨ ਬੰਦਾ। ਉਹ ਪੁੱਤ ਚੰਗੇ ਮਾਂ ਪਿਓ ਦੀ ਔਲਾਦ ਆ ਤੂੰ। ਮਿਹਰਬਾਨੀ ਚਾਚਾ, ਮਿਹਰਬਾਨੀ। ਉਹ ਤੇਰੇ ਵਰਗੇ ਪੁੱਤ ਹੋਣ, ਹਾਂਜੀ ਮਾਂ ਪਿਓ ਕਦੀ ਬੁੱਢਾ ਨਹੀਂ ਹੁੰਦਾ। ਹਾਂਜੀ ਹਾਂਜੀ, ਆ ਵੇਖ ਲਓ ਮਿਲਕ ਸ਼ੇਕ ਸਾਡਾ ਕਿੰਨੀ ਤਾਕਤ ਵਾਲਾ। ਆ ਤੁਸੀਂ ਪੀਤਾ ਹੀ ਆ, ਤੁਹਾਡੇ ਗੁੱਟ ਦਾ ਰੰਗ ਬਦਲ ਗਿਆ। ਉਹ ਪੱਟੀ ਕੀਤੀ ਆ? ਹਾਂ। ਅੱਛਾ, ਮੈਂ ਕਿਹਾ ਪਤਾ ਨਹੀਂ ਹੁਣੀ ਰੰਗ ਦਿਖਾਤਾ ਮਿਲਕ ਸ਼ੇਕ ਨੇ, ਆਪਣਾ ਚਿੱਟਾ ਕਰਤਾ ਮੇਰੇ ਚਾਚੇ ਨੂੰ। ਓਏ ਪੁੱਤ ਜਿਹੜਾ ਤੂੰ ਵਿੱਚ ਦੁੱਧ ਪਾਉਂਦੇ ਆ, ਹਾਂਜੀ ਹਾਂਜੀ, ਇਹ ਗਾਈ ਦਾ ਹੁੰਦਾ ਕਿ ਮਹਿ ਦਾ ਹੁੰਦਾ? ਮੈਂ ਮੱਝ? ਅੱਛਾ, ਇਹ ਮੱਝਾਂ ਦਾ ਹੁੰਦਾ ਜੀ। ਗਾਵਾਂ ਦਾ ਵੀ ਲੱਭ ਜਾਂਦਾ, ਗਾਂ ਦਾ ਕਹਿੰਦੇ ਜ਼ਿਆਦਾ ਤਾਕਤਵਰ ਹੁੰਦਾ। ਗਾਂ ਦਾ ਬਹੁਤਾ ਹਾਂਜੀ, ਬਹੁਤਾ ਤਾਕਤਵਰ ਆ। ਤਾਕਤਵਰ ਵੀ ਆ, ਨਾਲੇ ਉਹ ਤੇਜ਼ ਤਰਾਰ ਦੁੱਧ ਹੁੰਦਾ ਜੀ। ਆ ਮੱਝ ਦਾ ਢਿੱਲਾ ਜਿਹਾ ਦੁੱਧ ਹੁੰਦਾ, ਪੀ ਕੇ ਬੰਦਾ ਢਿੱਲਾ ਢਿੱਲਾ ਤੁਰਦਾ। ਇਹ ਚੁਕੰਨਾ ਦੁੱਧ ਹੁੰਦਾ ਜੀ ਗਾਂ ਦਾ। ਆਹੋ, ਇਹਦੇ ਵਿੱਚ ਕਿਹੜਾ? ਇਹਦੇ ਵਿੱਚ ਮੱਝ ਦਾ ਜੀ। ਨਹੀਂ ਮੈਂ ਨਹੀਂ ਪੀਂਦਾ। ਇਹ ਚ ਰਹਿ ਕਿਹੜਾ ਗਿਆ ਜਿਹੜਾ ਪੀਣਾ ਤੁਸੀਂ ਹੁਣ? ਇਹ ਤੇ ਹੁਣ ਝਾਗੀ ਰਹਿ ਗਈ ਆ, 2 ਘੁੱਟ ਹੋਰ ਭਰੋ ਤੇ ਖਤਮ ਆ। ਮੱਝ ਦਾ ਪੁੱਤ ਦੁੱਧ ਹਾਂ ਪੂਰੀ ਜ਼ਿੰਦਗੀ ਨਹੀਂ ਪੀਤਾ, ਗਾਂ ਦਾ ਦੁੱਧ ਪੀਤਾ। ਉਹ ਜਨਾਬ, ਉਹ ਲਓ ਮੁਬਾਰਕ ਹੋਵੇ। ਉਹ ਅਸਲ ਦੇ ਵਿੱਚ ਨਾ ਮੱਝ ਵਾਲਾ ਦੁੱਧ ਜਿਹੜਾ ਉਹ ਕਹਿਣ ਇੱਧਰ ਪਿਆ ਵਾ, ਆ ਗਾਂ ਦਾ ਦੁੱਧ ਆ ਜੀ। ਆ ਸੱਜੇ ਪਾਸੇ ਪਾਇਆ ਅਸੀਂ, ਉਹ ਜਿਹੜਾ ਦੂਜੇ ਡੱਬੇ 'ਚ ਪਿਆ ਵਾ, ਆ ਗਾਂ ਦਾ ਵਾ। ਆਹ ਗਾਂ ਦਾ ਵਾ? ਹਾਂਜੀ ਹਾਂਜੀ। ਮੇਰਾ ਪੁੱਤ ਦੌ ਨਾ ਕਰੀ, ਮੈਂ ਬਿਮਾਰ ਠਮਾਰ ਰਹਿੰਦਾ। ਉਹ ਨਹੀਂ ਨਹੀਂ ਚਾਚਾ, ਅਸੀਂ ਗਲਤ ਚੀਜ਼ ਕਿਉਂ ਵੇਚਣੀ? ਦਿਨ ਤੇ ਤੇਰੇ ਵੈਸੇ ਹੀ ਬੁਰੇ ਹੋਏ, ਗਲਤੀ ਚੀਜ਼ ਪਲਾ ਕੇ ਤੈਨੂੰ ਅਸੀਂ ਆਪਣੇ ਪੱਲੇ ਪਾਉਣਾ। ਉਹ ਪੁੱਤ ਹਾਂਜੀ, ਤਾਂ ਮੇਰੇ ਨਾਲ ਦੌ ਨਾ ਕਰਨਾ। ਉਹ ਨਹੀਂ ਚਾਚਾ, ਜੇ ਤਾਂ ਮੇਰੇ ਨਾਲ ਦੌ ਕੀਤੀ, ਹਾਂ, ਮੇਰੀ ਤਬੀਅਤ ਹੋਰ ਖਰਾਬ ਹੋ ਜਾਣੀ ਆ। ਉਹ ਨਹੀਂ ਨਹੀਂ, ਅੱਲਾ ਤੈਨੂੰ ਤੰਦਰੁਸਤੀ ਦੇਵੇ ਚਾਚਾ। ਅਸੀਂ ਗਾਹਕ ਦੀ ਤੰਦਰੁਸਤੀ ਮੰਗੀ ਦੀ ਆ। ਉਹ ਗਾਹਕ ਤੰਦਰੁਸਤ ਹੋਏਗਾ ਤੇ ਬਾਰ-ਬਾਰ ਆਏਗਾ ਸਾਡੇ ਕੋਲ। ਮੈਨੂੰ ਇਹਦੇ ਘੁੱਟ ਦੱਸਦੇ ਆ ਵਿੱਚ ਮੈਂ ਦਾ ਦੁੱਧ ਆ। ਉਹ ਨਹੀਂ ਨਹੀਂ, ਗਾਂ ਦਾ ਦੁੱਧ ਆ, ਮੈਂ ਦਾ ਤੇ ਸਾਡੇ ਕੋਲ 12 ਵਜੇ ਮੁੱਕ ਜਾਂਦਾ ਜੀ। ਉਹ ਪੁੱਤ ਹੁਣ ਤੈਂ ਕਹਿਣਾ ਪਤਾ ਨਹੀਂ ਚਾਚਾ ਝੂਠ ਬੋਲਦਾ। ਹੁਣ ਮੇਰਾ ਦਿਲ ਕਰਦਾ। ਚਾਚਾ ਜੀ, ਇਹ ਤੋਂ ਸਾਬਤ ਹੋਇਆ ਇਹਦੇ ਵਿੱਚ ਮੈਂ ਦਾ ਦੁੱਧ ਆ, ਮੈਂ ਨਹੀਂ ਪੀਂਦਾ। ਉਹ ਚਾਚਾ ਜੀ, ਨਹੀਂ ਨਹੀਂ, ਇਹਦੇ ਚ ਓਹੋ, ਤੁਹਾਨੂੰ ਦੱਸਿਆ ਕਿ ਉਹ ਪੀਲੀ ਬਾਲਟੀ ਦੇ ਵਿੱਚ ਦੁੱਧ ਹੁੰਦਾ ਵਾ ਮੱਝ ਦਾ। ਆ ਜਿਹੜੀ ਲਾਲ ਬਾਲਟੀ ਪਈ ਨਾ, ਇਹਦੇ ਚ ਹੁੰਦਾ ਗਾਂ ਦਾ ਦੁੱਧ। ਇਹ ਅਸੀਂ ਗਾਹਕ ਕੋਲੋਂ ਪੁੱਛ ਲਈਦਾ, ਭਾਜੀ ਗਾਂ ਦਾ ਪੀਣਾ ਕਿ ਮੱਝ ਦਾ ਪੀਣਾ ਤੁਸੀਂ? ਉਹੀ ਮਿਲਕ ਸ਼ੇਕ ਬਣਾ ਕੇ ਦੇਈਦਾ ਜਿਹਨੂੰ ਪਸੰਦ ਆਵੇ। ਹਾਂਜੀ ਹਾਂਜੀ, ਜਿਹਨੂੰ ਮੈਂ ਦਾ ਦੁੱਧ ਪਸੰਦ ਆ। ਹਾਂਜੀ ਹਾਂਜੀ। ਇਹ ਫੜੋ ਫੜੋ ਜ਼ਰਾ। ਉਹ ਚੰਗਾ ਪੁੱਤ, ਉਹ ਮੈਨੂੰ ਖਰੀ ਨਸਲ ਦਾ ਲੱਗਦਾ। ਮਿਹਰਬਾਨੀ ਚਾਚਾ, ਇਹਨੇ ਤੇਰੀਆਂ ਹੱਡੀਆਂ ਨੂੰ ਤਾਕਤ ਪਹੁੰਚਾਉਣੀ ਆ। ਜੇ ਰੋਜ਼ ਪੀਵੇਂਗਾ ਤੇ ਜੇ ਸਾਲ ਬਾਅਦ ਪੀਣਾ ਇਹਨੇ ਤਾਂ ਤੈਨੂੰ ਤਾਕਤ ਪਹੁੰਚਾਉਣੀ, ਇਹਨੇ ਪੁੱਤ, ਨੁਕਸਾਨ ਨਾ। ਪਹੁੰਚਾਉਣਾ। ਮੇਰੇ ਤੋਂ ਦਿਲ ਨੂੰ ਲੱਗਾ। ਮਿਹਰਬਾਨੀ ਚਾਚਾ, ਮਿਹਰਬਾਨੀ। ਤੇਰੇ ਵਰਗੇ ਬੱਚੇ ਮਾਵਾਂ ਰੋਜ਼ ਨਹੀਂ ਜੰਮਦੀਆਂ। ਮਿਹਰਬਾਨੀ ਚਾਚਾ। ਤੇਰੇ ਵਰਗੇ ਬੱਚੇ ਮਾਂ ਪਿਓ ਵਾਸਤੇ ਅੱਲਾਹ ਪਾਕ ਦਾ ਖਾਸ ਤੋਹਫਾ ਹੁੰਦਾ।
ਭਲਾ ਹੋਵੇ ਭਲਾ। ਆ ਮੁੰਡਿਆ ਆ ਬਰਫ਼ ਕੁੱਟ ਕੇ ਬਾਲਟੀ ਚ ਪਾ ਓਏ। ਉਹ ਕਸਟਮਰ ਡੀਕਦਾ ਰਹਿੰਦਾ, ਤੁਸੀਂ ਬਰਫ਼ ਕੁੱਟਦੇ ਰਹਿੰਦੇ। ਪਹਿਲਾਂ ਕੁੱਟ ਕੇ ਰੱਖਿਆ ਕਰੋ ਸਾਰਾ ਸਮਾਨ। ਤਾਕੀ ਮਾਰਦਾ ਬੈਰੀ ਦੁਸ਼ਮਣ ਦੀ ਲਾਦ ਵੀ ਪੁੱਤ ਤੇਰੇ ਵਰਗੀ ਹੋਵੇ, ਸਮਝਦਾਰ, ਵੱਡਿਆਂ ਦਾ ਅਬਦ ਕਰਨ ਵਾਲੀ। ਹਾਂਜੀ ਹਾਂਜੀ। ਪੁੱਤ ਮੈਨੂੰ ਜਦ ਡਾਕਦਾਰ ਨੇ ਜੂਸ ਦੱਸੇ, ਅੱਛਾ ਮੇਰੇ ਫਟ ਦਿਮਾਗ ਚ ਆਇਆ। ਅੱਛਾ। ਮੈਂ ਕਿਹਾ ਜੂਸ ਵਾਲੀ ਦੁਕਾਨ ਉਹ ਬਾਹਰ ਆ। ਹਾਂਜੀ ਹਾਂਜੀ, ਬੜੀ ਮਸ਼ਹੂਰ ਦੁਕਾਨ ਆ ਜੀ ਸਾਡੀ ਇਸ ਰੋਡ ਤੇ। ਅੱਲਾ ਦੇ ਹੁਕਮ ਨਾਲ ਜਿਨ੍ਹਾਂ ਦੀਆਂ ਆਪਣੀਆਂ ਦੁਕਾਨਾਂ ਉਹ ਵੀ ਸਾਗੋ ਪੀ ਕੇ ਦੁਕਾਨ ਖੋਲਦੇ ਜਾਵੇ। ਉਹ ਤੋਂ ਆਪਣੇ ਆਪਣੇ ਮਿਆਰ ਦੀ ਗੱਲ ਵਾ। ਹਾਂਜੀ ਹਾਂਜੀ। ਚੰਗਾ ਕੰਮ ਕਰਦੇ ਆ ਫਿਰ ਤੁਹਾਡੇ ਰਸ਼ ਪੈ ਜਾਂਦਾ। ਹਾਂਜੀ ਹਾਂਜੀ। ਓਏ ਮੁੱਕ ਗਿਆ ਜੀ, ਕਿਤੇ ਪੈਪ ਜੀ ਨਾ ਤਾਲੂ ਚ ਮਾਰ ਲਿਓ ਖਿੱਚ ਕੇ। ਪੁੱਤ ਜੀ ਇਹ ਤਾਂ ਹੋ ਗਿਆ ਹੱਡੀਆਂ ਵਾਸਤੇ। ਹਾਂਜੀ ਹਾਂਜੀ, ਇਹ ਕੇਲੇ ਦਾ ਸੀ ਜੀ, ਕੇਲਾ ਲੈ ਕੇ ਆਈਦਾ ਸੀ ਰੇੜੀਆਂ ਤੋਂ ਜੀ ਇੱਥੋਂ। ਹੁਣ ਮਤਲਬ ਇਹ ਆ ਹਾਂਜੀ ਵੀ ਖੂਨ ਦੀ ਕਮੀ ਜਿਹੜੀ ਆ, ਹਾਂਜੀ ਹਾਂਜੀ। ਖੂਨ ਘੱਟ ਆ, ਅੱਛਾ, ਇਹ ਵੀ ਪੂਰਾ ਹੋ ਜਵੇ। ਤੇ ਬੋਤਲ ਲਵਾਓ ਨਾ ਤੁਸੀਂ। ਉਹ ਆ ਕਹਿੰਦੇ ਬੋਤਲਾਂ ਜਿਹੜੀਆਂ ਹੁੰਦੀਆਂ ਹਾਂ, ਇਹ ਟੰਪਲੇ ਲਈ ਹੁੰਦੀਆਂ। ਅੱਛਾ ਅੱਛਾ ਅੱਛਾ। ਹਾਂ, ਜਿਹੜਾ ਕੁਦਰਤੀ ਆ ਨਾ ਕੰਮ, ਹਾਂਜੀ ਹਾਂਜੀ। ਉਹ ਖਾਦ ਖਰਾਕ ਨਾਲ ਆ। ਹਾਂ, ਇਹ ਤੇ ਚਾਚਾ ਹੈ। ਸਿਆਣੇ ਆਖਦੇ ਆ ਹਾਂਜੀ ਤੁਸੀਂ ਫਰੂਟ ਖਾਓ। ਹਾਂਜੀ ਹਾਂਜੀ। ਖੂਨ ਪੈਦਾ ਕਰਦਾ ਜੀ ਨਾਰ। ਸਿਆਣੇ ਵਾਕਈ ਸੱਚ ਕਹਿੰਦੇ, ਇੱਕ ਨਾਰ ਤੇ 100 ਬਿਮਾਰ। ਇੰਨੀ ਸ਼ਫਾ ਇਹਦੇ ਚ। ਸਿਆਣੇ ਕਹਿੰਦੇ ਆ, ਸਿਆਣੇ ਦਾ ਆਖਿਆ ਹਾਂਜੀ ਤੇ ਅਮਰੂਦ ਦਾ ਖਾਦਾ ਬਾਅਦ ਚ ਹੀ ਪਤਾ ਲੱਗਦਾ। ਹੈ। ਉਹ ਇਹ ਹੁਣ ਤੁਹਾਡੇ ਦਿਮਾਗ ਤੇ ਅਸਰ ਹੋ ਗਿਆ। ਹੱਡੀਆਂ ਠੀਕ ਹੁੰਦੀਆਂ, ਦਿਮਾਗ ਖਰਾਬ ਹੁੰਦੇ। ਤੁਸੀਂ ਮਸਾਲੇ ਚਾਚਾ ਪੁੱਠੀਆਂ ਦੇਣ ਲੱਗ ਪਏ ਜੇ। ਹੁਣ ਕੀ ਹੋਇਆ ਪੁੱਤ? ਅਮਰੂਦ ਦਾ ਖਾਦਾ ਵਿੱਚ ਕਿੱਧਰ ਆ ਗਿਆ? ਅਮਰੂਦ ਜਿਹੜੀ ਹਕਮਤ ਆ ਨਾ, ਹਾਂਜੀ ਹਾਂਜੀ। ਹਕਮਤ ਦੇ ਵਿੱਚ ਅਮਰੂਦ ਨੂੰ ਦੁਨੀਆ ਕਹਿੰਦੀ ਹੈ ਇਹ ਮੈਦੇ ਦਾ ਝਾੜੂ ਆ। ਅੱਛਾ ਅੱਛਾ। ਇਹ ਤਾਂ ਸਾਗ ਨੂੰ ਵੀ ਲੋਕੀ ਕਹੀ ਜਾਂਦੇ ਆ, ਕਹਿੰਦੇ ਸਾਗ ਮੈਦੇ ਦਾ ਝਾੜੂ ਆ, ਮੈਦਾ ਸਾਫ਼ ਕਰ ਦਿੰਦਾ। ਹੁਣ ਮੈਨੂੰ ਨਾ ਹਾਂਜੀ ਹਾਂਜੀ। ਇੰਜ ਲੱਗਦਾ ਜਿਵੇਂ ਮੇਰੇ ਨਾ ਵਜੂਦ ਦੇ ਵਿੱਚ ਤਾਕਤ ਆ ਗਈ ਆ। ਬਈ ਕਦੀ ਜ਼ਿੰਦਗੀ 'ਚ ਤੁਸੀਂ ਮੂੰਹ ਹੀ ਨਹੀਂ ਲਾਇਆ ਮਿਲਕ ਸ਼ੇਕ ਨੂੰ, ਹੁਣ ਪੀਤਾ ਤੇ ਤਾਕਤ ਆ ਨਹੀਂ ਗਈ ਪਿੰਡੇ ਤੁਹਾਡੇ 'ਚ? ਤਾਕਤ ਹਾਂਜੀ, ਤਾਕਤ ਆ ਰਹੀ ਆ। ਮਿਹਰਬਾਨੀ ਜੀ ਮਿਹਰਬਾਨੀ। ਇਹ ਤੁਹਾਡੇ ਮੈਦੇ ਨੂੰ ਵਰਕ ਨਹੀਂ ਕਰਨਾ ਪਿਆ, ਹਰ ਚੀਜ਼ ਘੁਲ ਮਿਲ ਕੇ ਤੁਹਾਡੇ ਅੰਦਰ ਸੈੱਟ ਹੋ ਗਈ ਜਾ ਕੇ। ਹੁਣ ਨਾ ਹਰ ਮੁੰਡਿਆ ਓਏ। ਲਹੂ ਦੀ ਕਮੀ ਜਿਹੜੀ ਆ ਉਹ ਵੀ ਪੂਰੀ ਹੋ ਜਵੇ। ਅੱਛਾ। ਉਹ ਨਾਰ ਜੂਸ ਨਾ ਕਹਿੰਦੇ, ਹਾਂਜੀ ਹਾਂਜੀ। ਦਾਲਦਾਰ ਨੇ ਕਿਹਾ। ਅੱਛਾ, ਨਾਰ ਦਾ ਰੇਟ ਹੀ ਕਿਤੇ ਗਿਆ ਹੋਇਆ। ਕਿੱਥੇ ਗਿਆ? 800 ਨੂੰ ਸੇਰ ਦਿੰਦੇ ਆ। ਉਹ ਇਹ ਚੰਗੀ ਚੀਜ਼ ਲੈਣੀ ਪੈਸੇ ਦੇ ਭਰਨੇ ਪੈਣੇ। ਹੁਣ ਮਾੜੀ ਚੀਜ਼ ਗਾਹਕ ਪਸੰਦ ਨਹੀਂ ਕਰਦਾ। ਉਤੋਂ ਦੁਕਾਨਦਾਰੀ ਸ਼ਹਿਰਦਾਰੀ ਦੇ ਵਿੱਚ ਆ, ਲੋਕ ਤਰ੍ਹਾਂ ਤਰ੍ਹਾਂ ਦੀ ਗੱਲ ਕਰਦੇ ਆ। ਐਵੇਂ ਹੀ ਆ ਪੁੱਤ, ਐਵੇਂ ਹੀ ਆ। ਹੁਣ ਤੁਸੀਂ ਨਾਰ ਦਾ ਵੀ ਪੀਣਾ ਵਾ? ਨਾਰ ਦਾ ਵੀ ਦੇ ਦੇ, ਲਹੂ ਵੀ ਠੀਕ ਹੋ ਜਾਊ। ਲਹੂ ਤੁਹਾਡਾ ਠੀਕ ਹੋ ਹੀ ਜਾਣਾ ਵਾ, ਲੇਕਿਨ 1 ਕਿਲੋ 2 ਕਿਲੋ ਨਾਲ ਠੀਕ ਨਹੀਂ ਹੋਣਾ। ਇਹ ਤੇ ਮਣਾ ਮੂੰਹ ਨਾਰ ਲੱਗ ਜਾਣਾ ਤੁਹਾਨੂੰ ਕਿਤੇ। ਉਹ ਪੁੱਤ ਮੈਂ ਰੋਜ਼ ਆ ਜਾਇਆ ਕਰੂ, ਤੂੰ ਕਿਹੜਾ ਮੈਨੂੰ ਰੋਕ ਦੇਣਾ? ਹਾਂਜੀ, ਇਹ ਕਿਤੇ ਰੋਜ਼ ਆ ਕੇ ਪੀਓਗੇ। ਆ ਮੜਿਆ ਓਏ, ਆ ਬਣਾਈਆਂ ਜਲਦੀ ਕਰੀ ਇੱਕ ਓਏ। ਲੈ ਬਈ ਆ ਪੀ ਚਾਚਾ ਨਾਰ ਜੂਸ। ਮੈਂ ਕਹਿੰਦਾ ਤੂੰ ਛਾਲਾਂ ਮਾਰਦੇ ਨੇ ਜਾਣਾ ਦੁਕਾਨ ਚੋਂ। ਉਹ ਦੇਖੀ ਪੁੱਤਰ ਇਹਦੇ ਵਿੱਚ ਬਾਂਦਰ ਤਾਂ ਨਹੀਂ ਰਗੜਦਾ। ਓਹੋ ਬਾਂਦਰ ਕਿੱਥੇ? ਅਨਾਰ ਆ ਅਨਾਰ। ਇਹਨੇ ਖੂਨ ਪੈਦਾ ਕਰਨਾ, ਖੂਨ 'ਚ ਜੋਸ਼ ਪੈਦਾ ਕਰਨਾ। ਲਹੂ ਪੈਦਾ ਕਰ। ਹਾਂਜੀ ਲਹੂ। ਲਹੂ ਹਾਂਜੀ ਹਾਂਜੀ। ਚਾਚਾ ਨਿਸ਼ਾਨਾ ਬਣ ਕੇ ਮੂੰਹ 'ਚ ਪਾਇਆ ਕਰ, ਮੈਨੂੰ ਇਹ ਡਰ ਹੈ ਕਿ ਨੱਕ 'ਚ ਨਾ ਮਾਰ ਲਵੇਂ ਪੈਪ। ਓਏ ਹਾਂ ਤਾਂ ਦੇ ਪੁੱਤ। ਹਾਂ ਕੀ ਆ? ਓਏ ਆ ਹੈਗੀਆਂ ਵਾ ਚਾਚਾ ਜੀ, ਲਿਆ ਇੱਕ ਅੱਧਾ। ਇਹ ਹੈਗੀ ਆ ਮਸੰਮੀ ਚਾਚਾ ਜੀ। ਅੱਛਾ ਹਾਂਜੀ ਹਾਂਜੀ। ਆ ਇਹਦੇ ਨਾਲ ਜੂਸ ਨਾਲ ਲਗਾ ਲਵਾਂ। ਚਾਚਾ ਮੱਤ ਵੱਜ ਗਈ ਤੇਰੇ ਗਲੇ 'ਚ ਵੱਜ ਜਾਣੀ। ਕਿੱਥੇ ਮੈਂ ਇੱਥੇ ਮੁੱਕੇ ਮਾਰਦਾ ਫਿਰੂੰਗਾ ਤੈਨੂੰ? ਉਨੀ ਤੇਰੀ ਤਾਕਤ ਆਈ ਨਹੀਂ ਜਿੰਨੇ ਤੇਰੀਆਂ ਮੈਂ ਪੀੜਾ ਪਾ ਦੇਣੀਆਂ ਘਸੁੰਨ ਮਾਰ ਮਾਰ ਕੇ। ਇਹ ਨਹੀਂ ਫਿਰ ਖਾਂਦਾ। ਐ ਹੀ ਪੀ, ਐ ਪੀ, ਤੂੰ ਗੱਭਰੂ ਹੋ ਜਾਣਾ। ਆਵੇ ਤੇਰੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਣੀਆਂ। ਜਿਹੜਾ ਮਿਲਕ ਸ਼ੇਕ ਪੀਤਾ ਉਹ 'ਚ ਕੇਲਾ ਅੱਛੀ ਨਸਲ ਦਾ ਰਗੜਿਆ ਸੀ ਅਸੀਂ। ਉਸ ਤੋਂ ਬਾਅਦ ਅਨਾਰ ਆ, ਇਹਨੇ ਤੇਰਾ ਖੂਨ ਪੈਦਾ ਕਰ ਦੇਣਾ। ਮੈਂ ਕਹਿੰਦਾ ਤੂੰ ਡਾਕਟਰ ਕੋਲ ਜਾਣਾ ਹੀ ਨਹੀਂ, ਤੂੰ ਸਿੱਧਾ ਸਾਡੀ ਦੁਕਾਨ ਤੇ ਆ। ਮੈਂ ਡਾਕਟਰ ਕੋਲ ਹੁਣ ਕਿਆ ਲੈਣ ਜਾਣਾ? ਹਾਂਜੀ ਹੁਣ ਮੈਨੂੰ ਕਾਫ ਦਿੱਤਾ ਹਾਂਜੀ ਤੈਂ ਜੂਸ ਪੀਣਾ। ਹਾਂਜੀ ਤੈਨੂੰ ਲਹੂ ਦੀ ਪ੍ਰੋਬਲਮ ਆ। ਹਾਂਜੀ ਹਾਂਜੀ। ਤੇਰੇ ਜੋੜਾਂ ਦਾ ਮਸਲਾ। ਜੀ ਜੀ। ਹੱਡੀਆਂ ਮਜ਼ਬੂਤ ਹੋਣਗੀਆਂ। ਹਾਂਜੀ ਹਾਂਜੀ। ਵੀ ਹੱਡੀਆਂ ਕਿਹੜੀ ਗੱਲਾਂ ਮਜ਼ਬੂਤ ਕਰਨੀਆਂ? ਹੁਣ ਕਿਤੇ ਲੜਨਾ ਵਾ ਤੁਸੀਂ ਜਾਂ ਕਿਤੇ ਕੁੱਟ ਘੱਟ ਖਾਣੀ ਆ? ਹੁਣ ਕਿਹੜੀ ਉਮਰ ਆ ਹੱਡੀ ਮਜ਼ਬੂਤ ਕਰਨ ਦੀ? ਹੁਣ ਤੇ ਹੱਡੀਆਂ ਗੋਸ਼ਤ ਛੱਡ ਜਾਂਦੀਆਂ ਇਸ ਉਮਰੇ।
ਸਵਾਦ ਆ ਗਿਆ ਪੁੱਤ। ਸਵਾਦ ਆਉਣਾ ਹੀ ਆ ਜੀ, ਇਹ ਸਾਡੇ ਬ੍ਰਾਂਡ ਹੈਗਾ ਇੱਕ ਬੜੀ ਚੰਗੀ। ਬੜੀ ਦੂਰੋਂ ਲੋਕ ਆਉਂਦੇ ਆ ਪੀਣ। ਪੁੱਤ ਤੇਰਾ ਮਾਂ ਪਿਓ ਚੰਗਾ ਜਿਹਨੇ ਤੈਨੂੰ ਪਾਲਿਆ। ਵੀ ਤੇਰਾ ਨਹੀਂ ਚੰਗਾ ਜਿਹਨੇ ਕੇਅਰ ਹੀ ਨਹੀਂ ਕੀਤੀ ਤੇਰੀ, ਫੇਰ ਕੀ ਹਾਲ ਕੀਤਾ ਪਿਆ ਤੇਰਾ ਉਹਨਾਂ ਨੇ। ਓਏ ਵੇਲੇ ਵੇਲੇ ਦੀ ਗੱਲ ਆ। ਹਾਂਜੀ ਮੈਂ ਕਹਿੰਦਾ ਜੀ ਆਹ ਹੱਡੀਆਂ ਵੀ ਤੁਹਾਡੀਆਂ ਮਜ਼ਬੂਤ ਕਰਦੀਆਂ, ਖੂਨ ਤੁਹਾਡਾ ਪੈਦਾ ਕਰਦਾ, ਤੁਸੀਂ ਦਬਾਵਾਂ ਦਵੋਗੇ ਸਾਨੂੰ। ਓਏ ਪੁੱਤ ਹਾਂਜੀ ਆ ਜਿਹੜੇ ਕੁੱਕੜਾਂ ਦੇ ਪੰਜੇ ਹੁੰਦੇ ਆ ਹਾਂਜੀ ਹਾਂਜੀ ਉਹ ਵੀ ਮਸ਼ੀਨ ਰਗੜ ਲੈਂਦੀ ਆ। ਕਿਉਂ ਕਿ ਰਗੜਦੇ? ਉਹ ਡਾਕਟਰ ਨੇ ਕਿਹਾ ਉਹ ਜੋੜਾਂ ਵਾਸਤੇ ਸਹੀ ਹੁੰਦੀ ਆ। ਉਹ ਸਹੀ ਤੇ ਹੁੰਦੇ ਆ। ਉਹ ਪੰਜ ਛਾਰ ਨਾ ਉੱਥੋਂ ਪੰਜੇ ਲਿਆ ਕੇ ਰਗੜਦੇ। ਸ਼ਾਬਾਸ਼ ਏ ਚਾਚਾ, 4-5 ਮਸ਼ੀਨ ਚਵਾਵਾਂ 30 ਦੇ ਪੰਜੇ ਨਹੀਂ 10,000 ਦੀ ਮਸ਼ੀਨ ਸਾੜ ਲਵਾਂ ਮੈਂ। ਉਹ ਪਟਾਕੇ ਪੈ ਜਾਣੇ ਗਰਾਰੀਆਂ ਦੇ। ਇੱਕ ਇੱਕ ਕਰਕੇ ਪਾ ਲਈ। ਓਏ ਇੱਕ ਇੱਕ ਕਰਕੇ ਕਿਹੜੀ ਗੱਲ ਵਾ? ਓਏ ਇਹਨੇ ਖੂਨ ਪੈਦਾ ਕਰ ਦੇਣਾ ਤੈਨੂੰ, ਅਕੇਲੇ ਨੇ ਹੱਡੀ ਮਜ਼ਬੂਤ ਕਰਤੀ ਤੇਰੀ, ਦੁੱਧ ਨੇ ਤੈਨੂੰ ਜਿਸਮ ਦੇ ਵਿੱਚ ਤੇਰੇ ਐਂ ਕਰਕੇ ਜੰਬਸ਼ ਦੇ ਦੇਣਾ। ਪੁੱਤ ਚੰਗੇ ਘਰ ਦਾ, ਚੰਗੇ ਘਰ ਦਾ ਤੈਨੂੰ ਪਤਾ। ਆ ਚਾਚਾ ਸਾਫਾ ਸਿਆਣਾ ਦਾ ਆਬਦ ਕਿਵੇਂ ਕਰੀਦਾ। ਹਾਂਜੀ ਹਾਂਜੀ ਗੱਲ ਹੁਣ ਇਹ ਆ, ਇਹਨੂੰ ਪੀ ਲਓ ਜਲਦੀ ਕਿ ਮੱਖੀ ਪਾ ਕੇ ਪੀਣਾ ਜੇ। ਮਤਲਬ ਪਤਾ ਕੀ ਆ ਪੁੱਤ, ਹਾਂ ਮੈਂ ਹੁਣ ਪਹਿਲੇ ਉਹ ਪੀਤਾ ਕੇਲਿਆਂ ਵਾਲਾ, ਅੱਛਾ ਫੇਰ ਪੀਤਾ ਨਾਲਾਂ ਵਾਲਾ। ਅੱਛਾ ਆ ਜਿਹੜਾ ਬਾਕੀ ਦਾ ਨਾ ਨਹੀਂ ਹਾਂਜੀ ਇਹ ਮੈਂ ਹੁਣ ਆਪਣਾ ਪੋਤਾ ਭੇਜਦਾ, ਉਹਨੂੰ ਗਲਾਸ ਚ ਪਾ ਦਈਓ ਜਾਂ ਫਿਰ ਇਹ ਮੈਂ ਗਲਾਸ ਨਾਲ ਲੈ ਜਾਣਾ। ਉਹ ਘਰ ਜਾ ਕੇ ਸਿਰ ਧੋਣਾ ਇਹਦੇ ਨਾਲ। ਇਹ ਪੀਣਾ ਪੈਣਾ ਸਾਰਾ ਮੈਂ ਤੁਹਾਨੂੰ। ਪੁੱਤ ਠਹਿਰ ਕੇ ਪੀ ਲਓ ਹੁਣ। ਵੀ ਇਹਨੂੰ ਕਿਹੜਾ ਗਰਮ ਕਰਕੇ ਤੁਸੀਂ ਮਾਲਿਸ਼ ਕਰਨੀ ਆ? ਇਹ ਅੰਦਰ ਜਾਊਗਾ ਤੇ ਤਾਕਤ ਆਊਗੀ ਬਾਹਰ। ਚੱਲ ਇਹ ਤਾਂ ਸੁਣਿਆ ਨਾ ਬਈ ਸਿਆਣੇ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਆ। ਹਾਂਜੀ ਹਾਂਜੀ ਆ ਤੂੰ ਪੀ ਲਾ। ਉਹ ਨਹੀਂ ਚਾਚਾ ਜੀ, ਅਸੀਂ ਥੋੜਾ ਏਦਾਂ ਪੀ ਲਈਦਾ, ਗਾਹਕ ਦੀ ਛੱਡੀ ਜੀ ਕਿੱਦਾਂ ਪੀ ਲਈਏ, ਲੇਕਿਨ ਤੇਰੇ ਵਰਗੇ ਗਾਹਕ ਦੀ ਤੇ ਘਰ ਵਾਲੇ ਨਹੀਂ ਪੀਂਦੇ, ਮੈਂ ਕਿੱਦਾਂ ਪੀ ਲਵਾਂ ਹੈ? ਓਏ ਪੀ ਲਾ ਪੁੱਤ ਪੀ ਲਾ, ਕੋਈ ਨਹੀਂ। ਉਹ ਨਹੀਂ ਨਹੀਂ ਚਾਚਾ, ਅਸੀਂ ਨਹੀਂ ਪੀਂਦੇ। ਉਹ ਹੈ ਤਾਂ ਤਾਕਤ ਹੀ ਆ ਸਾਰੀ। ਹਾਂਜੀ ਹਾਂਜੀ ਉਹ ਬੱਲੇ ਬੱਲੇ ਬਈ ਚਾਚਾ, ਖਿੱਚ ਜਾ ਰਗੜ ਜਾ ਸ਼ਾਵਾ 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 ਪੀ ਜਾ ਬੱਲੇ 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 ਮੇਰਾ ਚੋਨਾ ਕਾਕਾ ਬੱਲੇ 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 ਪੁਆਤੀ ਬਾਜੀ ਗਲਾਸ ਦੀ ਬੱਲੇ ਬੱਲੇ। ਓਏ ਆ ਜੀ ਆ ਚਾਚਾ, ਲੈ ਮੈਂ ਹੁਣ ਵੇਖਦਾ ਤੇ ਚ ਖੂਨ ਕਿੱਦਾਂ ਪੈਦਾ ਨਹੀਂ ਹੁੰਦਾ। ਇਹ ਰੋਜ਼ ਦਾ ਤੇ ਇੱਕ ਗਲਾਸ ਪੀਣਾ ਕੇਲਿਆਂ ਦੇ ਮਿਲਕ ਸ਼ੇਕ ਦਾ, ਇੱਕ ਪੀਣਾ ਵਾ ਦੋ ਅਨਾਰ ਦੇ ਜੂਸ ਦਾ। ਉਹ ਪੁੱਤ ਹਾਂਜੀ ਉਹ ਜਵਾਨੀਆਂ ਮਾਣੇ, ਇੱਕ ਉਹਦਾ ਗਲਾਸ ਇੱਕ ਉਹਦਾ ਗਲਾਸ ਹਾਂਜੀ ਹਾਂਜੀ ਰੋਜ਼ ਪੀਣਾ। ਹਾਂਜੀ ਹਾਂਜੀ ਰੋਜ਼ ਪੀਣਾ ਤੂੰ ਚਾਚਾ। ਅੱਲਾ ਪੁੱਤ ਤੈਨੂੰ ਤੰਦਰੁਸਤੀ ਦੇਵੇ, ਮੈਂ ਰੋਜ਼ ਪੀਆ ਕਰੂੰ ਆ ਕੇ। ਚਾਚਾ ਹੁਣ ਤੂੰ ਡਾਕਟਰ ਕੋਲ ਨਹੀਂ ਜਾਣਾ, ਕਿਉਂਕਿ ਉਹਨੇ ਵੀ ਤੈਨੂੰ ਸਾਡੇ ਕੋਲ ਹੀ ਭੇਜਣਾ, ਤੇ ਤੂੰ ਇੱਥੋਂ ਹੀ ਪੀ ਕੇ ਘਰ ਨੂੰ ਨਿਕਲ ਜਿਆ ਕਰੀ। ਇਹ ਠੀਕ ਹੈ ਹੁਣ ਘਰ ਜਾਇਆ ਕਰੂੰਗਾ। ਤੇ ਉਹ 150 ਹੈਗਾ ਜੇ ਮਿਲਕ ਸ਼ੇਕ ਦੇ ਗਲਾਸ ਦਾ, ਤੇ 600 ਦਾ ਇਹ ਹੈਗਾ ਜੀ। ਇਹ ਤੁਹਾਡਾ 750 ਰੁਪਇਆ ਬਣ ਗਿਆ ਚਾਚਾ ਜੀ। ਉਹ ਪੁੱਤ ਮੈਨੂੰ ਪੈਸਿਆਂ ਦਾ ਨਾ ਦੱਸ, ਸਾਥ ਸਾਥ ਮੇਰੇ ਚ ਅੱਗੇ ਕੋਈ ਨਹੀਂ। ਤੈਨੂੰ ਦੱਸੂਗਾ ਜੇ ਤੂੰ ਮੈਨੂੰ ਪੈਸਿਆਂ ਦਾ ਦੱਸਿਆ ਮੇਰੀ ਰੂਹ ਬਰਬਾਦ ਕਰ ਜਾਣੀ ਆ। ਤੈਨੂੰ ਕੁਲਾਂ ਦਾ ਖਰਚ ਵੀ ਪੈ ਜਾਣਾ, ਕੱਫਣ ਵੀ ਪੈ ਜਾਣਾ। ਹੈ ਮੇਰਾ ਜੀਆ ਜੰਤ ਇੰਨਾ ਕੁ ਬਹੁਤ ਆ, ਮੇਰਾ ਜੀਆ ਜੰਤ ਇੰਨਾ ਵੀ ਤੇਰੇ ਕੋਲ ਕੁਲਾਂ ਦੇ ਦਾਣੇ ਪੂਰੇ ਨਹੀਂ ਹੋਣੇ। ਉਹ ਮੈਨੂੰ ਪੈਸਿਆਂ ਦਾ, ਉਹ ਚਾਚਾ ਜੀ ਉਹ ਇੱਕ ਮੈਨੂੰ ਮਿੰਟ, ਪੈਸਿਆਂ ਦਾ ਨਾ ਕਹੀ। ਉਹ ਇੱਕ ਮਿੰਟ, ਉਹ ਮੈਨੂੰ ਉਹ ਖਲੋ ਜਾ, ਕਦੋਂ ਦਾ ਪੀਤਾ ਹੁਣ ਤੇਰੇ ਫਸਣ ਦਿਆ ਸਾਰਾ ਜੂਸ। ਉਹ ਮੈਨੂੰ ਉਹ ਗੱਲ ਸੁਣ ਲੈ ਉਹ ਮੈਨੂੰ ਪੈਸਿਆਂ ਦਾ ਨਾ ਕਹੀ। ਉਹ ਮੇਰੀ ਸੁਣ ਲੈ ਭਾਈ, ਪੈਸੇ ਦਾ ਕਿਉਂ ਨਾ ਕਹੀਏ। ਤੂੰ ਇਦਾਂ ਅਸੀਂ ਜੋ ਬੁਲਾਉਣ ਲੱਗੇ ਤੇ ਹਸਪਤਾਲ ਵਾਲੇ ਸਾਰੇ ਮਰੀਜ਼ ਸਾਡੇ ਵੱਲ ਹੀ ਆ ਜਾਣਗੇ। ਉਹ ਭਾਈ ਅਸੀਂ ਪੈਸੇ ਲੈਣੇ ਆ। ਤਾਂ ਮੈਨੂੰ ਬਾਰ-ਬਾਰ ਪੈਸਿਆਂ ਦਾ ਕਿਹਾ, ਹਾਂ ਮੈਂ ਅੱਲਾ ਨੂੰ ਪਿਆਰਾ ਹੋ ਜਾਣਾ। ਮੇਰੇ ਦੋਤਰਿਆਂ ਪੋਤਰਿਆਂ ਨੇ ਤੈਨੂੰ ਮਾਰ ਦੇਣਾ। ਉਹ ਯਾਰ ਅੱਲਾ ਨੂੰ ਪਿਆਰਾ ਹੋ ਜਾ, ਅਸੀਂ ਕਿਹੜਾ ਤੇਰੇ ਤੇ ਝੂਠੇ ਲੈਣੇ ਆ। ਆ ਪੈਸੇ ਸਾਨੂੰ ਪਿਆਰੇ ਕਰ। ਉਹ ਚਾਚਾ ਜੀ, ਉਹ ਚਾਚਾ ਜੀ ਪੈਸਿਆਂ ਦਾ ਕਹਿੰਦਾ ਮਰ ਜਾਣਾ। ਉਹ 750, ਉਹ ਭਾਈ ਉਹ ਮੈਨੂੰ ਪੈਸਿਆਂ ਉਹ ਦਾ 750 ਦੇ ਨਾ, ਮਾਲਕਾਂ ਨੇ ਮੇਰੀ ਤਨਖਾਹ ਤੋਂ ਕੱਟ ਲੈਣੇ ਆ। ਆ ਤੇਰਾ ਮੇਰਾ ਗਰਕ ਹੋ ਗਿਆ। ਉਹ ਇਦਾਂ ਦੇ ਮਰੀਜ਼ਾਂ ਨੂੰ ਅਸੀਂ ਠੀਕ ਕਰਨ ਲੱਗ ਪਏ। ਉਹ ਬੰਦਾ ਪੁੱਛੇ ਸਾਡੀ ਜੂਸ ਵਾਲੀ ਦੁਕਾਨ ਆ ਕਿ ਵਰਕਸ਼ਾਪ ਆ? ਉਹ ਪੈਸੇ ਦੇ ਆਏ।